अस्सलाम वालेकुम नाजरीन, सज्जाद जानी ऑफिशियल टीम ਤੇ ਅੱਜ ਅਸੀਂ ਇੱਕ ਸਿਲਸਿਲੇ ਦੇ ਵਿੱਚ ਹਾਜ਼ਰ ਹੋਏ ਹਾਂ। ਤਾਜ਼ੀਅਤੀ ਇੱਕ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਜਨਾਬ ਉਮਰ ਸ਼ਰੀਫ ਸਾਹਿਬ ਜਿਹੜੇ ਕਿ ਪਾਕਿਸਤਾਨ ਦੇ ਬਹੁਤ ਬੜੇ ਫਨਕਾਰ, ਬਹੁਤ ਬੜੇ ਕਾਮੇਡੀਅਨ, ਉਹ ਇਸ ਦੁਨੀਆ ਫਾਨੀ ਤੋਂ ਰੁਖਸਤ ਹੋ ਗਏ ਤੇ ਉਹਨਾਂ ਲਈ ਅਸੀਂ ਇਹ ਅੱਜ ਇਜ਼ਹਾਰੇ ਅਫਸੋਸ ਕਰਨ ਲਈ ਬੈਠੇ ਹਾਂ। ਤੇ ਨਾਜ਼ਰੀਨ ਦੱਸਣਾ ਇਹ ਚਾਹੁੰਦੇ ਹਾਂ ਕਿ ਜਿੰਨੀਆਂ ਪਰੇਸ਼ਾਨੀਆਂ ਦੁਨੀਆ ਤੇ ਕਰਬ ਦੇ ਆਲਮ ਦੇ ਵਿੱਚ ਲੋਕ ਆਪਣੀਆਂ ਜ਼ਿੰਦਗੀਆਂ ਗੁਜ਼ਾਰਦੇ ਨੇ, ਇਹ ਕਾਮੇਡੀਅਨਸ, ਇਹ ਫਨਕਾਰ ਇਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਉਹ ਕਰਬ ਚੋਂ ਕੱਢਣ ਲਈ, ਉਹ ਮੁਸ਼ਕਿਲਾਂ ਚੋਂ ਕੱਢਣ ਲਈ ਇਹਨਾਂ ਦੇ ਚਿਹਰਿਆਂ ਦੇ ਉੱਤੇ ਹਾਸੇ ਤੇ ਮੁਸਕਰਾਹਟਾਂ ਬਖੇਰਦੇ ਨੇ। ਤੇ ਜਿਨ੍ਹਾਂ ਵਿੱਚੋਂ ਉਮਰ ਸ਼ਰੀਫ ਸਾਹਿਬ ਇੱਕ ਨਾਯਾਬ ਆਰਟਿਸਟ, ਇੱਕ ਬਹੁਤ ਬੜਾ ਆਰਟਿਸਟ, ਜਿਨ੍ਹਾਂ ਦਾ ਤਾਜ਼ੀਅਤ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਬਣ ਗਿਆ ਸੀ। ਤੇ ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ करे, ਅੱਲਾਹ ਪਾਕ ਉਹਨਾਂ ਦੇ ਦਰਜਾਤ बुलंद करे। तमाम जितने भी नाजरीन सामीन ने उन्होंने अगे गुजारिश है कि उन्होंने मगफरत लिए दुआ भी करो। तो असी अपने अपने रिमार्क्स जनाब फैसल अहमद साहब तो भी लेने। फैसल अहमद साहब तुसी की कहना चाहोगे उमर शरीफ साहब के बारे? फरीद भाई मेरे को अल्फाज नहीं है। वो बहुत वड्डे कॉमेडियन सी, यानी कि उन्होंने पाकिस्तान दे विच ही नहीं पूरी दुनिया में अपना नाम कमाया। इंडिया के लोग उन्होंने अपना गुरु कहते सीगे। मैनूं याद है कि मैं ना एक NGO बनाई हुई सी। NGO मैं इस तरह की बनाई सी कि मैं अफोर्ड नहीं सी कर सकता, लेकिन मैं एक मैसेज का मेरा सिलसिला सीगा कि अगर मैं किसी को परेशान देखता सीगा तो मैं मैसेज कर देना ਉਹਦਾ। मैं मैसेज कर देना कि यार फलाना बंदा परेशान है तो यार ਇਹਦੇ ਨਾਲ ਸਾਰੇ ਜਿਹੜੇ ਮਿਲ ਮਿਲਾ ਕੇ ਨਾ ਅਸੀਂ ਜੋ ਵੀ ਕਰ ਸਕਦੇ ਹਾਂ ਸਾਰੇ ਦੋਸਤਾਂ ਨੂੰ ਮੈਸੇਜ ਕਰਨਾ। ਤੇ ਇਸੇ ਤਰ੍ਹਾਂ ਅਗਰ ਕਿਸੇ ਨੇ ਇੰਤਕਾਲ ਕਰ ਜਾਣਾ ਤੇ ਮੈਂ ਮੈਸੇਜ ਕਰ ਦੇਣਾ ਉਹਦਾ ਕਿ ਯਾਰ ਫਲਾਣਾ ਬੰਦਾ ਇੰਤਕਾਲ ਕਰ ਗਿਆ, ਉਹਦਾ ਜਨਾਜ਼ਾ। ਕੋਈ 2 ਸਾਲ ਪੁਰਾਣੀ ਗੱਲ ਹੈ, 2 ਸਾਲ ਪੁਰਾਣੀ ਗੱਲ। ਤੇ ਮੈਨੂੰ ਨਾ ਫੇਸਬੁੱਕ ਤੇ ਇੱਕ ਦੋਸਤ ਨੇ ਪੋਸਟ ਲਾਈ ਕਿ ਉਮਰ ਸ਼ਰੀਫ ਸਾਹਿਬ ਇੰਤਕਾਲ ਕਰ ਗਏ ਨੇ। ਤੇ ਉਹਨੇ ਮੈਨੂੰ ਕਹਿੰਦਾ ਯਾਰ ਉਮਰ ਸ਼ਰੀਫ ਸਾਹਿਬ ਦਾ ਤੂੰ ਮੈਸੇਜ ਨਹੀਂ ਕੀਤਾ। ਮੈਂ ਕਿਹਾ ਜੀ ਯਾਰ ਉਮਰ ਸਾਹਿਬ ਫੌਤ ਹੋ ਗਏ। ਕਹਿੰਦਾ ਹਾਂਜੀ ਉਮਰ ਸ਼ਰੀਫ ਸਾਹਿਬ ਫੌਤ ਹੋ ਗਏ। ਮੈਂ ਬੜਾ ਹੀ ਦੁੱਖ ਹੋਇਆ। ਉਹਨੂੰ ਬੰਦਾ ਐਡਾ ਰੀਜ਼ਨੇਬਲ ਇਹ ਉਹ। ਮੈਂ ਮੈਸੇਜ ਕਰਤੇ ਭੈਣ ਕਿ ਉਮਰ ਸ਼ਰੀਫ ਸਾਹਿਬ ਇੰਤਕਾਲ ਕਰ ਗਏ ਨੇ। ਮੈਂ ਮੈਸੇਜ ਕਰਤੇ ਤੇ ਮੈਨੂੰ ਨਾ ਸ਼ਾਜ਼ਮ ਮਿਰਜ਼ਾ ਸਾਹਿਬ ਦਾ ਫੋਨ ਆਇਆ 2.5 ਘੰਟੇ ਬਾਅਦ। ਉਹ ਮੈਸੇਜ ਤੋਂ 2.5 ਘੰਟੇ ਬਾਅਦ ਮੈਨੂੰ ਨਾ ਸ਼ਾਜ਼ਮ ਮਿਰਜ਼ਾ ਸਾਹਿਬ ਦਾ ਫੋਨ ਆਇਆ, ਫੈਸਲ ਕਿੱਥੇ ਮੈਂ ਤੂੰ? ਮੈਂ ਕਿਹਾ ਭੈਣ ਮੈਂ ਘਰ। ਉਹ ਤੂੰ ਐ ਕੀ ਕੀਤਾ ਯਾਰ, ਇਹ ਉਹ ਫਲਾਣ। ਮੈਂ ਕਿਹਾ ਭੈਣ ਕੀ ਹੋਇਆ? ਸਬਰ ਕਰ ਜ਼ਰਾ ਇੱਕ ਮਿੰਟ। ਉਹਨਾਂ ਨੇ ਉਮਰ ਸ਼ਰੀਫ ਸਾਹਿਬ ਨੂੰ ਕਾਨਫਰੰਸ ਲਿਆ। ਉਮਰ ਸ਼ਰੀਫ ਸਾਹਿਬ ਨੇ ਫਿਰ ਮੈਨੂੰ ਉਹ ਬੋਲੇ ਨੇ, ਮੈਨੂੰ ਬੜਾ ਬੋਲੇ ਨੇ। तुम्हें कहा किसने ये मैं वो। ਤੇ ਫਿਰ ਉਮਰ ਸ਼ਰੀਫ ਸਾਹਿਬ ਨਾ ਉੱਥੇ ਵੀ ਰੋਣ ਲੱਗ ਪਈ ਸੀ ਕਿ ਯਾਰ ਮੇਰੇ ਨਾਲ ਇੰਨੀ ਦੁਨੀਆ ਮੁਹੱਬਤ ਕਰਦੀ। ਕਹਿੰਦੇ ਮੈਂ ਫੋਨ ਆਪਣਾ ਬੰਦ ਕੀਤਾ। ਉਮਰ ਸ਼ਰੀਫ ਸਾਹਿਬ ਮੇਕਰ ਸਨ, ਬੇਸ਼ੱਕ ਨਾਮ ਬੜਾ ਕਮਾਇਆ ਉਹਨਾਂ ਨੇ, ਪੂਰੀ ਦੁਨੀਆ 'ਚ ਨਾਮ ਸੀ ਉਹਨਾਂ ਦਾ। ਕਿ ਮੇਰਾ ਯਾਨੀ ਛੋਟਾ ਮੂੰਹ ਵੱਡੀ ਗੱਲ, ਅਲਫਾਜ਼ ਨਹੀਂ ਮੇਰੇ ਕੋਲ ਹੈਗੇ ਕਿ ਮੈਂ ਉਹਨਾਂ ਦੇ ਬਾਰੇ 'ਚ ਜਿੰਨਾ ਕੁਛ ਕਿਹਾ ਜਾਏ ਬਹੁਤ ਘੱਟ ਹੈਗਾ। ਉਮਰ ਸ਼ਰੀਫ ਸਾਹਿਬ, ਅਮਾਨੁੱਲਾ ਸਾਹਿਬ ਜਿਵੇਂ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਇੰਤਕਾਲ ਕਰ ਗਏ। ਅਜੀਲ ਬੇਲਾ ਸਾਹਿਬ ਹੋ ਗਏ, ਆਬਦ ਖਾਨ ਸਾਹਿਬ ਹੋ ਗਏ, ਹੋਰ ਕਾਫੀ ਕਾਮੇਡੀਅਨ, ਬਿਰਜੂ ਸਾਹਿਬ ਵੀ ਪਿਛਲੇ ਦਿਨਾਂ ਦੇ ਵਿੱਚ ਗਏ ਨੇ। ਤੇ ਅਮਾਨ ਸਾਹਿਬ ਦੇ ਕੋਲੋਂ ਮੈਂ ਇੱਕ ਸ਼ੇਰ ਸੁਣਿਆ ਸੀਗਾ, ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਹਾਏ ਹਾਏ। ਅੱਜ ਯਾਰ ਇਹੀ ਸਿਸਟਮ ਹੋਇਆ। ਉਮਰ ਸ਼ਰੀਫ ਸਾਹਿਬ ਗਏ ਨੇ ਨਾ ਤੇ ਯਾਰ ਦੁਨੀਆ ਰੋਣ ਰਹੀ ਹੈ ਯਾਰ। ਕਿੱਥੋਂ ਕਿੱਥੋਂ ਲੋਕ ਫੋਨ ਕਰਕੇ ਦੁਆਵਾਂ ਦੀ ਅਪੀਲ ਕਰ ਰਹੇ ਨੇ ਕਿ ਯਾਰ ਉਮਰ ਸ਼ਰੀਫ ਸਾਹਿਬ ਵਾਸਤੇ ਦੁਆ ਕਰਨਾ। ਤੇ ਅੱਜ ਉਹੀ ਹੋਇਆ ਕਿ ਉਹ ਜਦੋਂ ਹੈ ਸੀ ਤੇ ਲੋਕ ਹੱਸਦੇ ਸੀ, ਉਹ ਅੱਜ ਟੁਰ ਗਏ ਨੇ ਤੇ ਦੁਨੀਆ ਰੋਣ ਰਹੀ ਹੈ ਯਾਰ। ਨਾਜ਼ਰੀਨ ਅਸੀਂ ਤਾਂ ਬੜੇ ਛੋਟੇ ਆਰਟਿਸਟ ਹਾਂ ਔਰ ਐਡੇ ਵੱਡੇ ਆਰਟਿਸਟ ਦੇ ਬਾਰੇ ਦੇ ਵਿੱਚ ਅਸੀਂ ਕੁਛ ਵੀ ਕਹਿ ਸਕੀਏ ਇਹ ਸਾਡੀ ਜ਼ਰੂਰਤ ਹੀ ਨਹੀਂ। ਅਸੀਂ ਕਿਸ ਤਰ੍ਹਾਂ ਇਹ ਕਰ ਸਕਦੇ, ਲੇਕਿਨ ਫਿਰ ਵੀ ਅਸੀਂ ਆਪਣੇ ਆਪਣੇ ਦਿਲ ਦਾ ਜਿਹੜਾ ਇਜ਼ਹਾਰ ਮੁਹੱਬਤ ਦਾ ਅਸੀਂ ਕਰ ਰਹੇ ਹਾਂ। ਤੇ ਇਹਦੇ ਨਾਲ ਮਿੱਠਾਪੁਰੀਆ ਸਾਹਿਬ ਉਹ ਵੀ ਦੱਸਣਗੇ ਕਿ ਉਹਨਾਂ ਦੀ ਇਸ ਟਾਈਮ ਕੀ ਕੈਫੀਅਤ ਹੈ। ਕਿ ਇੱਕ ਕਾਮੇਡੀ ਦੇ ਜਿਹੜੇ ਫਾਊਂਡਰ ਨੇ ਜੀ, ਸਟੇਜ ਦੇ ਕਾਮੇਡੀ ਦੇ ਫਾਊਂਡਰ ਨੇ ਜਨਾਬ ਉਮਰ ਸ਼ਰੀਫ ਸਾਹਿਬ ਦੁਨੀਆ ਤੋਂ ਚਲੇ ਗਏ। ਮਿੱਠਾਪੁਰੀਆ ਸਾਹਿਬ ਤੁਸੀਂ ਕੀ ਇਸ ਬਾਰੇ ਕਹਿੰਦੇ ਹੋ? ਫਰੀਦ ਭਾਈ ਉਮਰ ਸ਼ਰੀਫ ਸਾਹਿਬ ਬਾਰੇ ਕਹਿਣਾ ਨਾ ਮੇਰੇ ਕੋਲ ਤੇ ਉਹ ਅਲਫਾਜ਼ ਨਹੀਂ ਹੈਗੇ। ਜਿਹੜਾ 2020 ਤੇ 21 ਗੁਜ਼ਰਿਆ ਨਾ, 21 ਗੁਜ਼ਰਿਆ ਤੇ 20 ਗੁਜ਼ਰ ਗਿਆ, ਉਹਦੇ 'ਚ ਬੜੇ ਫਨਕਾਰ ਅਸੀਂ ਆਪਣੋਂ ਗਵਾ ਚੁੱਕੇ ਹਾਂ, ਜਿਹਦੇ ਵਿੱਚ ਛੋਟੇ ਵੱਡੇ ਫਨਕਾਰ ਸ਼ਾਮਿਲ ਕਰਕੇ ਨਾਜ਼ਰੀਨ ਨੂੰ ਅਕਸਰ ਪਤਾ ਹੋਣਾ ਕਿ ਸਾਡੇ ਇੱਕ ਬਹੁਤ ਅੱਛੇ ਆਰਟਿਸਟ ਹਨ, ਬਹੁਤ ਅੱਛੇ ਫਨਕਾਰ। ਮੈਂ ਖੁਦ ਉਹਦੇ ਨਾਲ ਬੈਠ ਕੇ 1-2 ਸ਼ੋਅ ਵੀ ਕੀਤੇ ਨੇ। ਗਫਾਰ ਸਪਨੀ ਸਾਹਿਬ, ਅਸੀਂ ਉਹਨਾਂ ਨੂੰ ਵੀ ਨਹੀਂ ਭੁੱਲਾਂਗੇ। ਗਫਾਰ ਸਪਨੀ ਬੜਾ ਅੱਛਾ ਆਰਟਿਸਟ ਸੀ। ਉਸ ਤੋਂ ਬਾਅਦ ਸਾਡੇ ਸਟੇਜ ਦੇ ਬੜੇ ਅੱਛੇ ਫਨਕਾਰ
ਇਹ ਹਾਲ 'ਚ ਹੀ ਅੱਲਾਹ ਪਾਕ ਉਹਨੂੰ ਗਰੀਕੇ ਰਹਿਮਤ ਕਰੇ, ਵਫਾਤ ਪਾਈ। ਬਿਰਜੂ ਸਾਹਿਬ ਜਿਹਨਾਂ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਕਿ ਮੈਨੂੰ ਬੁਲਾ, ਮੈਨੂੰ ਬੁਲਾ, ਉਹ ਇਸ ਡਾਇਲੌਗ ਦੇ ਜ਼ਰੀਏ ਹੀ ਬੜੀ ਦੁਨੀਆ ਫਿਰੇ। ਪੰਜ ਫੈਸਲ ਦੇ ਬਕੌਲ ਕੇ ਪੰਜ ਫੈਸਲ ਦਾ ਉਹਨਾਂ ਨੂੰ ਬੜਾ ਪਿਆਰ ਸੀ। ਅੱਲਾਹ ਪਾਕ ਉਹਨਾਂ ਦੇ ਦਰਜਾਤ ਵੀ ਬੁਲੰਦ ਫਰਮਾਏ। ਤੇ ਰਹੀ ਬਾਤ ਉਮਰ ਸ਼ਰੀਫ ਸਾਹਿਬ ਦੀ, ਕਿ ਯਾਰ ਅਸੀਂ ਤਾਂ ਕਾਮੇਡੀ ਨੂੰ ਆਪਣੇ ਆਪ ਨੂੰ ਗਿਣਦੇ ਨਾ, ਅਸੀਂ ਆਰਟਿਸਟ ਨਾ, ਫਨਕਾਰ ਆ। ਅਸੀਂ ਮੁਹੱਲੇ ਦੇ ਲੋਕਾਂ ਨੂੰ ਹਸਾ ਲਿਆ ਕਿ ਉਮਰ ਸ਼ਰੀਫ ਸਾਹਿਬ ਮਾਸ਼ਾਅੱਲਾ, ਮੈਂ ਉਹਨਾਂ ਦਾ ਪ੍ਰੋਗਰਾਮ ਦੇਖਿਆ ਸੀ ਕਿ ਉਸ ਇੰਡੀਆ ਦੇ ਵਿੱਚ ਪ੍ਰੋਗਰਾਮ ਸੀ, ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਵਰਗੇ, ਧਰਮਿੰਦਰ ਵਰਗੇ, ਰੇਖਾ ਵਰਗੇ, ਜਾਣੀ ਕਿ ਪੂਰੀ ਇੰਡਸਟਰੀ ਅੱਗੇ ਬੈਠੀ ਹੈ ਤੇ ਵੱਡੀਆਂ ਕਲੈਪਾਂ ਲੈ ਰਹੇ ਨੇ, ਵੱਡੇ ਲਾਫਟਰ ਲੈ ਰਹੇ ਨੇ ਉਮਰ ਸ਼ਰੀਫ ਸਾਹਿਬ। ਸਹੀ ਬਾਤ। ਕਿ ਉੱਥੇ ਉਹ ਪਾਕਿਸਤਾਨ ਦਾ ਨਾਮ ਰੋਸ਼ਨ ਕਰ ਰਹੇ ਤੇ ਪਾਕਿਸਤਾਨ, ਇੰਡੀਆ, ਹਰ ਮੁਲਕ ਨੂੰ ਮਿਲਾਉਣ ਦੀਆਂ ਗੱਲਾਂ ਕਰ ਰਹੇ ਨੇ। ਤੇ ਮੈਂ ਇੱਕ ਇੰਟਰਵਿਊ ਦੇਖਿਆ ਸੀਗਾ ਉਮਰ ਸ਼ਰੀਫ ਸਾਹਿਬ ਦਾ, ਅੱਲਾਹ ਪਾਕ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ, ਗਰੀਕੇ ਰਹਿਮਤ ਕਰੇ। ਉਹ ਕਹਿੰਦੇ ਸੀ ਕਿ ਮੈਨੂੰ ਦੁਨੀਆ ਦੇ ਕਿਸੇ ਸ਼ੈ ਤੋਂ ਡਰ ਨਹੀਂ ਲੱਗਦਾ, ਮੈਨੂੰ ਸਿਰਫ ਕਬਰ ਤੋਂ ਡਰ ਲੱਗਦਾ। ਓਹੋ, ਕਹਿ ਰਹੇ ਐਸੇ ਆਰਟਿਸਟ, ਐਸੇ ਫਨਕਾਰ, ਤੇ ਸਾਡੇ ਤੇ ਇਹ ਕਰਮ ਹੋਇਆ ਕਿ ਅਸੀਂ ਉਹਨਾਂ ਦੇ ਦੌਰ ਦੇ ਵਿੱਚ ਜੀ ਰਹੇ ਸੀ, ਉਹਨਾਂ ਦਾ ਦੌਰ ਦੇਖਿਆ ਸੀ, ਉਹਨਾਂ ਨੂੰ ਕਾਮੇਡੀ ਕਰਦਿਆਂ ਦੇਖਿਆ, ਉਹਨਾਂ ਦੀਆਂ ਫਿਲਮਾਂ ਦੇਖੀਆਂ, ਉਹਨਾਂ ਦੇ ਸਟੇਜ ਦੇਖੇ। ਤੇ ਸਾਡੀ ਦੁਆ ਵਾ ਕਿ ਅੱਲਾਹ ਪਾਕ ਉਹਨਾਂ ਨੂੰ ਕਰੋੜਾ ਹਾਂ ਜੰਨਤੁਲ ਫਿਰਦੌਸ ਰਹਿਮਤਾਂ ਬਰਕਤਾਂ ਦੇ ਸਾਏ ਥੱਲੇ ਰੱਖੇ, ਦਰਜਾਤ ਬੁਲੰਦ ਫਰਮਾਏ। ਔਰ ਮੇਰੀ ਆਡੀਅנס ਅੱਗੇ ਅਪੀਲ ਆ ਕਿ ਯਾਰ ਤੁਹਾਡੀ ਮਿਹਰਬਾਨੀ, ਕਿਸੇ ਕਾਮੇਡੀਅਨ ਦਾ, ਕਿਸੇ ਆਰਟਿਸਟ ਦਾ, ਕਿਸੇ ਫਨਕਾਰ, ਵਾਕਈ ਭਾਵੇਂ ਫੈਸਲ ਅਕਸਰ ਕਹਿੰਦੇ ਨੇ ਕਿ ਫਨਕਾਰ ਫਕੀਰ ਹੁੰਦਾ, ਫਨਕਾਰਾਂ ਦਾ ਦਿਲ ਨਾ ਦੁਖਾਇਆ ਕਰੋ ਯਾਰ, ਬਸ ਇਹਨਾਂ ਦਾ ਖਿਆਲ ਕਰਿਆ ਕਰੋ, ਜਿਹਦੇ ਕੋਲ ਆ ਤੇ ਕਦਰ ਕਰੋ, ਜੇ ਚਲੇ ਗਏ ਤਾਂ ਯਾਰ ਦੁਆ ਕਰੋ। ਬੇਸ਼ੱਕ। ਬਹੁਤ ਖੂਬ ਜੀ, ਮਿੱਠਾ ਬੁਰੀਆ ਸਾਹਿਬ ਨੇ ਆਪਣੇ ਲਫ਼ਜ਼ਾਂ ਦੇ ਨਾਲ ਜਿਸ ਤਰ੍ਹਾਂ ਵੀ ਇਜ਼ਹਾਰ ਮੁਹੱਬਤ ਕੀਤਾ ਉਮਰ ਸ਼ਰੀਫ ਸਾਹਿਬ ਦੇ ਨਾਲ। ਨਾਜ਼ਰੀਨ, ਇਹ ਇੱਕ ਜ਼ਿੰਦਾ ਕੌਮ ਔਰ ਜਿਹੜੇ ਕਿ ਸੱਚੇ ਦਿਲਾਂ ਦੇ ਲੋਕ ਹੁੰਦੇ ਨੇ, ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਕਿ ਉਹ ਆਪਣੇ ਫਨਕਾਰਾਂ ਨੂੰ, ਆਪਣੇ ਆਰਟਿਸਟਾਂ ਨੂੰ ਭੁੱਲਦੇ ਨਹੀਂ ਹੈਗੇ। ਤੇ ਅਸੀਂ ਜਾਣਦੇ ਹਾਂ ਪਾਕਿਸਤਾਨ ਦੇ ਵਿੱਚ ਆਰਟਿਸਟ ਜਿਹੜਾ ਵਾ ਉਹ ਕੀ ਮੁਕਾਮ ਰੱਖਦਾ, ਕੀ ਕਦਰ ਰੱਖਦਾ। ਤੇ ਇਹਦੇ ਨਾਲ ਹੀ ਅਸੀਂ ਪੁੱਛਨੇ ਆ ਅਜਮਲ ਸੋਹਣੀ ਸਾਹਿਬ ਤੋਂ ਕਿ ਅਜਮਲ ਸੋਹਣੀ ਸਾਹਿਬ ਉਮਰ ਸ਼ਰੀਫ ਸਾਹਿਬ ਦੇ ਬਾਰੇ 'ਚ ਕੀ ਇਜ਼ਹਾਰ ਖਿਆਲ ਕਰਨਾ ਚਾਹੁੰਦੇ ਨੇ। ਫਰੀਦ ਸਾਹਿਬ, ਉਮਰ ਸ਼ਰੀਫ ਸਾਹਿਬ ਦੇ ਬਾਰੇ ਪਹਿਲੀ ਗੱਲ ਤਾਂ ਉਮਰ ਸ਼ਰੀਫ ਸਾਹਿਬ ਇਕੱਲੇ ਨਹੀਂ ਸੀ, ਇੱਕ ਯੂਨੀਵਰਸਿਟੀ ਸੀ ਪੂਰੀ। ਵਾਹ। ਕਿ ਉਹਨਾਂ ਨੂੰ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੂੰ ਦੇਖ ਕੇ ਉਹਨਾਂ ਨੇ ਕੁਝ ਸਿੱਖਿਆ ਔਰ ਉਹਨਾਂ ਦੀਆਂ ਲਾਈਨਾਂ ਲੈ ਕੇ ਆਪਣਾ ਰੋਜ਼ਗਾਰ ਚਲਾਇਆ। ਹਾਂ, ਬਿਲਕੁਲ। ਉਮਰ ਸ਼ਰੀਫ ਸਾਹਿਬ ਫਨਕਾਰ ਹੋਣ ਦੇ ਨਾਤੇ ਬਹੁਤ ਬੜੇ ਇਨਸਾਨ ਵੀ ਸੀ ਕਿ ਜਿਨ੍ਹਾਂ ਦਾ ਖਲਾਸ ਸਾਰੀ ਜ਼ਿੰਦਗੀ ਪੂਰਾ ਨਹੀਂ ਹੋਣਾ। ਲੋਕ ਆਉਂਦੇ ਰਹੇ, ਜਾਂਦੇ ਰਹੇ, ਲੇਕਿਨ ਕੁਛ ਲੋਕ ਐਸੇ ਹੁੰਦੇ ਨੇ ਕਿ ਉਹ ਮਰਨ ਤੋਂ ਬਾਅਦ ਵੀ ਜ਼ਿੰਦਾ ਰਹਿੰਦੇ ਨੇ। ਕਿਆ ਬਾਤ। ਇਹ ਉਹਨਾਂ 'ਚ ਇੱਕ ਹੋਏ ਨੇ ਵਾਹ। ਕਿ ਇਹਨਾਂ ਦੀ ਗੁਫ਼ਤਗੂ ਦਾ ਅੰਦਾਜ਼, ਅਗਰ ਮਾਈਕ ਹੱਥ 'ਚ ਤੇ ਸਾਰੀ ਦੁਨੀਆ ਸੁਣ ਹੋਈ ਆ ਕਿ ਉਮਰ ਸ਼ਰੀਫ ਸਾਹਿਬ ਨੂੰ ਸੁਣ ਰਹੀ ਹੈ ਔਰ ਦੇਖ ਰਹੀ ਹੈ। ਸਹੀ ਬਾਤ। ਕੋਈ ਕੋਈ ਐਸਾ ਸ਼ਖਸ ਨਹੀਂ ਹੈ ਕਿ ਜਿਹੜਾ ਦਾएं ਬਾएं ਧਿਆਨ ਕਰ ਲਵੇ ਵੀ ਯਾਰ ਇਹਨਾਂ ਦੀ ਕੋਈ ਗੱਲ ਨਾ ਨਿਕਲ ਜਾਏ, ਕਿਉਂਕਿ ਉਹਨਾਂ ਦਾ ਹਰ ਇੱਕ ਲਫ਼ਜ਼, ਇੱਕ ਲਫ਼ਜ਼ ਉਹਨਾਂ ਦਾ ਮੋਤੀ ਹੁੰਦਾ ਸੀ। ਕਿਆ ਬਾਤ। ਔਰ ਜਿਹੜੇ ਲੋਕ ਸੁਣਨ ਵਾਲੇ, ਸਮਝਣ ਵਾਲੇ ਨੇ, ਉਹ ਤਾਂ ਬਹੁਤ ਇਸਤਫਾਦਾ ਹੁੰਦੇ ਸੀ, ਮਜ਼ਾ ਲੈਂਦੇ ਸੀ, ਉਹਨਾਂ ਦੀ ਖੂਬਸੂਰਤੀ ਪਹੁੰਚਦੀ ਸੀ ਉਹਨਾਂ ਤੱਕ, ਉਹਨਾਂ ਦੇ ਲਫ਼ਜ਼ਾਂ ਦੀ। ਤੇ ਬਾਕੀ ਸਾਡੀ ਦਿਲੀ ਦੁਆ ਹੈ ਜੀ ਕਿ ਅੱਲਾਹ ਪਾਕ ਉਹਨਾਂ ਦੀ ਬਖਸ਼ਿਸ਼ ਫਰਮਾਏ ਤੇ ਸਾਰੇ ਦੋਸਤਾਂ ਨੂੰ ਦੁਆ ਵੀ ਕਰਦੇ ਉਹਨਾਂ ਵਾਸਤੇ। ਹਾਂਜੀ। ਔਰ ਅਜਮਲ ਸੋਹਣੀ ਸਾਹਿਬ ਨੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਦੇ ਬਾਰੇ 'ਚ ਆਪਣਾ ਇਜ਼ਹਾਰ ਖਿਆਲ ਕੀਤਾ। ਨਾਜ਼ਰੀਨ, ਅਸਲ ਦੇ ਵਿੱਚ ਦੱਸਣ ਦਾ ਤੇ ਕਹਿਣ ਦਾ ਮਕਸਦ ਇਹ ਵਾ, ਨਾਜ਼ਰੀਨ, ਇੱਕ ਹੁੰਦਾ ਇੱਕ ਇੰਟਰਟੇਨਰ, ਇੱਕ ਹੁੰਦਾ ਕਾਮੇਡੀਅਨ, ਇੱਕ ਹੁੰਦਾ ਅਦਾਕਾਰ। ਉਮਰ ਸ਼ਰੀਫ ਸਾਹਿਬ ਇੱਕ ਵਾਹਦ ਪਾਕਿਸਤਾਨ ਦੇ ਉਹ ਆਰਟਿਸਟ ਸਨ ਜਿਹੜੇ ਇੱਕ ਬੈਕ ਵਕਤ ਐਂਟਰਟੇਨਰ ਵੀ ਸਨ, ਕਾਮੇਡੀਅਨ ਵੀ ਸਨ, ਫਨਕਾਰ ਵੀ ਸਨ। ਤੇ ਤੁਸੀਂ ਯਕੀਨ ਕਰੋ ਕਿ ਅਸੀਂ ਜਦੋਂ ਬਚਪਨ ਤੋਂ ਸੁਣਦੇ ਆਉਂਦੇ ਸਾਂ ਤੇ ਅਸੀਂ ਉਹਨਾਂ ਦੀਆਂ ਗੱਲਾਂ, ਉਹ ਇਸ ਤਰ੍ਹਾਂ ਜਿਵੇਂ ATM ਮਸ਼ੀਨ ਦੇ ਵਿੱਚੋਂ ਨੋਟ ਨਹੀਂ ਗਿਣੇ ਜਾਂਦੇ ਦਰ, ਉਹ ਇਸ ਟਾਈਪ ਦੀਆਂ ਉਹ ਮਸ਼ੀਨ ਹੈਗੀ ਸੀ ਉਹ ਗੱਲਾਂ ਦੀ, ਅਲਫਾਜ਼ਾਂ ਦੀ। ਉਮਰ ਸ਼ਰੀਫ ਸਾਹਿਬ ਐਡਾ ਬੜਾ ਆਰਟਿਸਟ, ਐਡਾ ਖੂਬਸੂਰਤ ਆਰਟਿਸਟ। ਔਰ ਨਾਜ਼ਰੀਨ, ਇਹ ਜਿਹੜੇ ਸ਼ੇਰ ਬਣੇ ਨੇ ਨਾ, ਇਹ ਸ਼ੇਰ ਮੇਰਾ ਖਿਆਲ ਐਸੇ ਹੀ ਮੌਕੇ ਲਈ ਬਣਿਆ ਕਿ बिछड़ा कुछ सदा से कि रुत ही बदल गई, एक शख्स सारे शहर को बल्कि सारे मुल्क को वीरान कर गया। जनाब उमर शरीफ साहब के बारे च असी नईम इमली साहब इन्हां कोलों भी थोड़ा जिहा इज़हार ख्याल लवांगे। ये अपने अल्फाज दे विच उमर साहब के बारे च की कहना चाहते? भाई फरीद जी, उमर शरीफ साहब के बारे मेरा ख्याल है कि वो अल्फाज हाले तक बने नहीं है कि जिन्होंने बारे कहे जान, क्योंकि वो ਇੱਕ ਤਾਂ ਹੁੰਦਾ ਨਾ ਪੰਜਾਬੀ ਦੇ ਫਨਕਾਰ, ਉਹਨਾਂ ਨੇ ਪੰਜਾਬੀਆਂ 'ਚ ਜੂਤਾਂ ਕੀਤੀਆਂ ਵਾ, ਉਹਨਾਂ ਨੇ ਆਪਣੇ ਲਹਿਜੇ ਨਾਲ ਕੀਤੀਆਂ ਵਾ। ਕਰਾਚੀ ਦੇ ਵਿੱਚ ਸਟੇਜ ਦੀ ਪੈਦਾਵਾਰ ਜਿਹੜੀ ਆ ਉਮਰ ਸ਼ਰੀਫ ਸਾਹਿਬ ਦੀ ਵਜ੍ਹਾ ਨਾਲ ਹੋਈ। ਕਰਾਚੀ 'ਚ ਸਟੇਜ ਦੀ ਜਿਹੜੀ ਬੁਨਿਆਦ ਰੱਖੀ ਗਈ ਨਾ, ਉਮਰ ਸ਼ਰੀਫ ਸਾਹਿਬ ਨੇ ਰੱਖੀ ਆ। ਤੇ ਮੈਂ ਪਰਸੋਂ ਚੌਥ ਇੱਕ ਇੰਟਰਵਿਊ ਉਹਨਾਂ ਦਾ TV ਤੇ ਦੇਖਣ ਡਿਆ ਸੀ, ਤੇ ਬਦਾਮੀ ਸਾਹਿਬ ਜਿਹੜੇ ਹੈਗੇ ਸੀ ਉਹਨਾਂ ਨੇ ਲਗਾਇਆ ਸੀ ਉਹਨਾਂ ਦਾ ਪ੍ਰੋਗਰਾਮ, ਪਿਛਲਾ ਕੋਈ ਰਿਕਾਰਡ ਕੀਤਾ ਪ੍ਰੋਗਰਾਮ ਸੀ। ਉਹ ਜਿਹੜੇ ਦੱਸਿਆ ਕਿ ਮੈਂ 14 ਸਾਲ ਦਾ ਸੀ ਕਿ ਮੈਨੂੰ ਹਦਾਇਤਕਾਰ ਨੇ ਇੱਕ ਲਾਈਨ ਬੋਲਣ ਦਾ ਕਿਹਾ ਤੇ ਮੈਂ ਪਰਦੇ ਦੇ ਪਿੱਛੇ ਖੜਾ ਸੀ।
ਉਹ ਲਾਈਨ ਜਿਹੜੀ ਹੈਗੀ ਸੀ ਉਹ ਕਾਮੇਡੀ ਦੇ ਨਾਲ ਇੰਨੀ ਕੁ ਸਪੀਡ ਨਾਲ ਬੋਲਣੀ ਸੀ ਕਿ ਸਾਰੇ ਸ਼ਹਿਰਾਂ ਦੇ ਨਾਂ ਲੈਣੇ ਸੀ, ਕਰਾਚੀ ਦੇ ਜਿੰਨੇ ਵੀ ਲਾਗੇ ਲਾਗੇ ਦੇ ਸ਼ਹਿਰ ਸੀ ਨਾ ਉਹਨਾਂ ਸਾਰਿਆਂ ਦੇ ਨਾਮ ਲੈਣੇ ਸੀ। ਉਹ ਕਹਿੰਦੇ ਮੈਂ ਉਹ ਨਾਮ ਲੈਂਦੇ ਨੇ ਨਾਲ ਡਾਇਰੈਕਟਰ ਨੂੰ ਵੀ, ਤਿੰਨਾਂ ਚੌਂ ਬੰਦੇ ਨੂੰ ਹੋਰਾਂ ਨੂੰ ਵੀ ਨਾਂ ਹੋਰ ਹੀ ਲੈ ਕੇ ਬੁਲਾ ਲਿਆ। ਅਤੇ ਹਲੇ ਗੱਲ ਰਿਕਾਰਡਿੰਗ ਨਹੀਂ ਸੀ ਹੈਗੀ, ਪਿੱਛੇ ਹੀ ਸੀ। ਅਤੇ ਉਹ ਡਾਇਰੈਕਟਰ ਨੇ ਮੈਨੂੰ ਕਿਹਾ ਯਾਰ ਤੂੰ ਕੌਣ ਆ, ਕਿੱਥੋਂ ਆ, ਕੀ ਸਿਸਟਮ ਆ। ਉਹ ਕਹਿੰਦੇ ਜਦੋਂ ਮੈਂ ਆਇਆ ਤਾਂ ਮੈਨੂੰ ਡਾਇਰੈਕਟਰ ਕਹਿੰਦਾ ਤੂੰ ਇਹ ਗੱਲਾਂ ਸਟੇਜ 'ਤੇ ਕਰ। ਕਹਿੰਦੇ ਜਦੋਂ ਮੈਂ ਸਟੇਜ 'ਤੇ ਤਕਰੀਬਨ ਕੋਈ 7-8 ਮਿੰਟ ਦੀ ਐਂਟਰੀ ਕੀਤੀ ਆ ਅਤੇ 17 ਮਿੰਟ ਕਲੈਪ ਹੋਈ। ਔਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਦਾਂ ਦਾ ਪਾਲਿਸ਼ ਕੀਤਾ ਵਾ ਕਿ ਕਰਾਚੀ ਨੂੰ ਮੈਂ ਦੱਸ ਦਿੱਤਾ ਕਿ ਮਜ਼ਾਕ ਵੀ ਕੁਛ ਹੁੰਦਾ ਵਾ। ਸਹੀ ਬਾਤ। ਉਸ ਦੌਰ ਦੇ ਵਿੱਚ ਕਰਾਚੀ 'ਚ ਮਜ਼ਾਕ ਨਹੀਂ ਸੀ ਹੁੰਦੇ, ਜਿਸ ਦੌਰ ਦੇ ਵਿੱਚ ਉਮਰ ਸ਼ਰੀਫ ਸਾਹਿਬ ਨੇ ਲੋਕਾਂ ਨੂੰ ਦੱਸਿਆ ਕਿ ਹੱਸਿਆ ਵੀ ਕਰੋ। ਅਤੇ ਬਾਕੀ ਮੈਂ ਉਹਨਾਂ ਲਈ ਦੁਆ ਕਰਦਾ ਕਿ ਅੱਲਾਹ ਪਾਕ ਉਹਨਾਂ ਨੂੰ ਜੰਨਤ ਫਿਰਦੌਸ 'ਚ ਜਗ੍ਹਾ ਦੇਵੇ ਔਰ ਉਹਨਾਂ ਦੇ ਸਦਕੇ ਸਾਨੂੰ ਵੀ ਆਮੀਨ ਹੌਸਲਾ ਦੇਵੇ ਬੋਲਣ ਦਾ। ਇਹਦੇ ਨਾਲ ਹੀ ਜੀ ਇਹ ਵੀ ਦੱਸਦਾ ਚੱਲਾਂ ਕਿ ਜਨਾਬ ਸੱਜਾਦ ਜਾਨੀ ਸਾਹਿਬ ਜਿਨ੍ਹਾਂ ਨੂੰ ਬਹੁਤ ਬੜਾ ਸਦਮਾ ਆਇਆ ਉਮਰ ਸ਼ਰੀਫ ਸਾਹਿਬ ਦੇ ਜਾਣ ਦੇ ਨਾਲ, ਔਰ ਉਹਨਾਂ ਨੇ ਮਤਲਬ ਆਪਣਾ ਇਜ਼ਹਾਰੇ ਖਿਆਲ ਕਰਨ ਦੇ ਲਈ ਮਾਜ਼ਰਤ ਕਰ ਲਈ, ਕਿਉਂਕਿ ਉਹ ਅਸੀਂ ਨਾ ਭਾਈ ਇਜਾਜ਼ ਕੈਸਰ ਸਾਹਿਬ ਦੀ ਇੱਕ ਗੱਲ ਯਾਦ ਆ ਗਈ। ਭਾਈ ਇਜਾਜ਼ ਕੈਸਰ ਸਾਹਿਬ ਰੋ ਰਹੇ ਨੇ ਅਤੇ ਉਹ ਇੱਕ ਬੰਦਾ ਗਿਆ, ਇਜਾਜ਼ ਕੈਸਰ ਸਾਹਿਬ ਬਹੁਤ ਬੜੇ ਗਾਇਕ ਹੋਏ ਨੇ, ਬਹੁਤ ਬੜੇ ਸਿੰਗਰ ਹੋਏ ਨੇ, ਅਤੇ ਉਹ ਰੋ ਰਹੇ ਨੇ ਅਤੇ ਕੋਈ ਬੰਦਾ ਗਿਆ ਅਤੇ ਕਿਸੇ ਨੇ ਕਿਹਾ ਜੀ ਖਾਨ ਸਾਹਿਬ ਤੁਸੀਂ ਰੋ ਕਿਉਂ ਰਹੇ ਜੇ? ਕਹਿੰਦੇ ਯਾਰ ਅੱਜ ਮਾਈਕਲ ਜੈਕਸਨ ਫੌਤ ਹੋ ਗਏ। ਉਹ ਕਹਿੰਦੇ ਖਾਨ ਸਾਹਿਬ ਮਾਈਕਲ ਜੈਕਸਨ ਉਹ ਕਿੱਥੇ ਬੈਠਾ, ਤੁਸੀਂ ਗਜ਼ਲ ਗਾਇਕ ਹੋ, ਉਹਦਾ ਨਾ ਤੁਹਾਡੇ ਨਾਲ ਗਾਣਾ ਰਲਦਾ ਨਾ ਤੁਹਾਡੇ ਨਾਲ ਕੁਛ। ਕਹਿੰਦੇ ਨਹੀਂ ਯਾਰ ਗੱਲ ਇਹ ਆ ਕਿ ਸਾਡੇ ਗਾਣ ਵਾਲਿਆਂ ਦੀ ਬਰਾਦਰੀ ਦਾ ਉਹ ਸਰਬਰਾਹ ਸੀ ਮਾਈਕਲ ਜੈਕਸਨ, ਠੀਕ ਹੈ। ਲਿਹਾਜ਼ਾ ਕਾਮੇਡੀ ਦੇ ਜਿੰਨੇ ਵੀ ਲੋਕ ਕਾਮੇਡੀ ਨੂੰ ਪੜ੍ਹਨ ਵਾਲੇ, ਸਮਝਣ ਵਾਲੇ, ਸੁਣਨ ਵਾਲੇ, ਕਹਿਣ ਵਾਲੇ, ਜਿੱਥੇ ਵੀ ਕਾਮੇਡੀ ਹੋਏਗੀ ਉਮਰ ਸ਼ਰੀਫ ਜਿਹੜਾ ਨਾ ਉਹਨਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ। ਅਤੇ ਅੱਲਾਹ ਪਾਕ ਕਿਸੇ ਤਰ੍ਹਾਂ ਉਹਨਾਂ ਦੇ ਦਿਲਾਂ ਦੇ ਵਿੱਚ ਉਮਰ ਸ਼ਰੀਫ ਨੂੰ ਕਾਇਮ ਦਾਇਮ ਰੱਖੇ, ਵਸਦਾ ਰੱਖੇ। ਔਰ ਉਹਨਾਂ ਲਈ ਅਸੀਂ ਆਪਣਾ ਫਾਤਿਹ ਖਾਨੀ ਕਰਾਂਗੇ। ਤਮਾਮ ਹਜ਼ਰਾਤ ਜੇ ਹੋ ਸਕੇ ਤਾਂ ਆਪਣੀ ਮੁਹੱਬਤ ਦੇ ਨਾਲ ਹੱਥ ਉਠਾ ਕੇ ਉਮਰ ਸ਼ਰੀਫ ਸਾਹਿਬ ਲਈ ਫਾਤਿਹ ਖਾਨੀ ਕਰਾਂਗੇ। ਅਲਹਮਦੁਲਿल्लाह صراط الذين قل هو الله قل هو الله قل هو الله ربنا آتنا في الدنيا حسنة وفي الآخرة حسنة وقنا عذاب النار ربنا فاغفر لنا ذنوبنا وكفر عنا سيئاتنا وتوفنا مع الأبرار وصلى الله تعالى على حبيب سيدنا محمد